ਅਗਲੀ ਖਬਰ ਵੱਲ ਚਲੀਏ। ਅੱਜ ਫੈਡ ਦੇ ਚੇਅਰ ਜਰੋਮੀ ਪਾਵਲ ਨੇ 0.75 ਇੰਟਰਸਟ ਰੇਟ ਇਨਕਰੀਜ਼ ਕਰ ਦਿੱਤੇ ਆ। ਜਿਸ ਤਰ੍ਹਾਂ ਆਪਾਂ ਤੁਹਾਨੂੰ ਸਵੇਰੇ ਦੱਸਿਆ ਸੀ, ਮਾਰਚ ਮਹੀਨੇ ਦੇ ਵਿੱਚ ਇੰਟਰਸਟ ਰੇਟ 0% ਸੀਗੇ, ਤੇ ਉਹ ਹੁਣ 3.75% ਇਨਕਰੀਜ਼ ਹੋ ਗਏ ਹੈਗੇ ਆ। ਇਹ ਜੋ ਵਿਆਜ ਹੈਗਾ ਆ, ਇਹ ਬੈਂਕਾਂ ਜੋ ਫੈਡਰਲ ਰਿਜ਼ਰਵ ਨੂੰ ਦਿੰਦੀਆਂ ਹੈਗੀਆਂ, ਤੇ ਗਾਹਾਂ ਬੈਂਕਾਂ ਜੋ ਕੰਜ਼ਿਊਮਰ ਨੂੰ ਦਿੰਦੀਆਂ, ਉਹ ਰੇਟ ਬਹੁਤ ਜ਼ਿਆਦਾ ਹੁੰਦਾ ਹੈਗਾ ਆ। ਆਲਰੇਡੀ 7% ਦੇ ਸੀ, ਮੇਰੇ ਖਿਆਲ ਨਾਲ ਹੁਣ 8 ਦੇ ਲਾਗੇ ਚੱਲ ਜਾਊਗਾ। ਸਤੰਬਰ ਮਹੀਨੇ ਦੇ ਵਿੱਚ ਇਨਫਲੇਸ਼ਨ 6.2% ਤੇ ਸੀ, ਹੁਣ 8.2 ਦੇ ਉੱਤੇ ਹੈਗੀ ਆ। ਤੇ ਜਰੋਮੀ ਪਾਵਲ ਨੇ ਇਹ ਕਿਹਾ ਆ ਵੀ ਬਿਲਕੁਲ ਇਹ ਹੋਊਗਾ ਤਾਂ ਟਫ ਬਹੁਤ ਸਾਰੇ ਲੋਕਾਂ ਦੇ ਲਈ, ਪਰ ਇਸ ਨੂੰ ਕਾਫੀ ਸਮਾਂ ਲੱਗੂਗਾ, ਕਿਉਂਕਿ 8% ਤੋਂ 2% ਤੇ ਲੈ ਕੇ ਆਣਾ ਇਹ ਕਾਫੀ ਲੰਮਾ ਸਮਾਂ ਲੱਗ ਸਕਦਾ ਹੈ। ਤੇ ਇਹ ਵੀ ਉਹਨਾਂ ਨੇ ਇੰਡੀਕੇਸ਼ਨ ਦਿੱਤੀ ਹੈਗੀ ਆ ਵੀ ਆਉਣ ਵਾਲੇ ਸਮੇਂ 'ਚ ਇੰਨਾ ਜ਼ਿਆਦਾ ਇੰਟਰਸਟ ਰੇਟ ਨਹੀਂ ਵਧਾਇਆ ਜਾਊਗਾ। ਵਧਾਇਆ ਜ਼ਰੂਰ ਜਾਊਗਾ, ਪਰ ਇੰਨਾ ਜ਼ਿਆਦਾ ਨਹੀਂ ਵਧਾਇਆ ਜਾਊਗਾ। ਤੇ ਇਸ ਦੇ ਬਾਅਦ ਜੋ ਸਟਾਕ ਮਾਰਕੀਟ ਆ, ਉਸਨੂੰ ਕਾਫੀ ਝਟਕਾ ਲੱਗਾ। 500 ਪੁਆਇੰਟ ਸਟਾਕ ਮਾਰਕੀਟ ਡਾਊਨ ਚਲੇ ਗਏ। ਓਪੀਆਈਡ ਕ੍ਰਾਈਸਿਸ ਦੇ ਚੱਲਦਿਆਂ ਸੀਵੀਐਸ ਤੇ ਵਾਲਗ੍ਰੀਨ ਜਿਹੜੀਆਂ ਫਾਰਮੇਸੀਜ਼ ਆ, ਉਹਨਾਂ ਦੇ ਦੁਆਰਾ ਸੈਟਲਮੈਂਟਸ ਆ ਉਹ ਅਨਾਉਂਸ ਕੀਤੀਆਂ ਗਈਆਂ ਆ। ਕਹਿੰਦੇ $10 ਬਿਲੀਅਨ ਦੀਆਂ ਜਿਹੜੀਆਂ ਸੈਟਲਮੈਂਟਸ ਆ ਸੀਵੀਐਸ ਤੇ ਵਾਲਗ੍ਰੀਨਸ ਨੇ ਇਹ ਐਲਾਨੀਆਂ ਹੈਗੀਆਂ। ਦੋਨਾਂ ਨੇ $5 ਬਿਲੀਅਨ ਆ ਇਸ ਦੇ ਵਿੱਚ ਪਾਉਣਾ ਆ। ਕਹਿੰਦੇ ਵੀ ਜਿੰਨੇ ਵੀ ਲਾਸੂਟ ਨੇਸ਼ਨ ਵਾਈਡ ਚੱਲ ਰਹੇ ਆ ਓਪੀਆਈਡਸ ਦੇ ਜਿਹੜੇ ਨਤੀਜਿਆਂ ਦੇ ਚੱਲਦੇ ਆ, ਉਹਦੇ ਕਰਕੇ ਸਾਰਾ ਕੁਝ ਦੇਖਿਆ ਗਿਆ ਆ। 5 ਲੱਖ ਮੌਤਾਂ ਯੂਐਸ ਦੇ ਵਿੱਚ ਪਿਛਲੇ 2 ਦਹਾਕਿਆਂ 'ਚ ਓਪੀਆਈਡ ਦੀ ਓਵਰਡੋਜ਼ ਦੇ ਨਾਲ ਜਿਹੜੀਆਂ ਜੋੜ ਕੇ ਦੇਖੀਆਂ ਜਾਂਦੀਆਂ ਆ। ਸਰਕਾਰਾਂ ਦੇ ਦੁਆਰਾ ਜਿਹੜੀਆਂ ਸੂਬਿਆਂ ਦੇ ਦੁਆਰਾ ਵੱਡੀਆਂ ਵੱਡੀਆਂ ਫਾਰਮਾਸਿਊਟੀਕਲ ਕੰਪਨੀਜ਼ ਦੇ ਉਲਟ ਜਿਹੜੇ ਲਾਸੂਟ ਆ ਉਹ ਚੱਲ ਰਹੇ ਨੇ, ਕਲਾਸ ਐਕਸ਼ਨ ਲਾਸੂਟ ਜਿਹੜੇ ਉਹ ਚੱਲ ਰਹੇ ਨੇ। ਇਸ ਟੈਂਟੇਟਿਵ ਪਲਾਨ ਦੇ ਵਿੱਚ ਮੁੱਢਲੇ ਤੌਰ ਦੇ ਉੱਤੇ ਇਹ ਪਤਾ ਲੱਗਾ ਵੀ ਸੀਵੀਐਸ $4.9 ਬਿਲੀਅਨ ਲੋਕਲ ਗਵਰਨਮੈਂਟਸ ਨੂੰ ਜਿਹੜੀ ਉਹ ਦੇਵੇਗੀ, ਤੇ ਨਾਲ ਨੇਟਿਵ ਅਮਰੀਕਨਸ ਨੂੰ ਇਸ ਦੇ ਵਿੱਚ $130 ਮਿਲੀਅਨ ਦੇਵੇਗੀ ਅਗਲੇ ਇੱਕ ਦਹਾਕੇ ਦੇ ਵਿੱਚ 10 ਸਾਲਾਂ 'ਚ। ਇਸੇ ਤਰੀਕੇ ਦੇ ਨਾਲ 4.8 ਬਿਲੀਅਨ ਜਿਹੜੀਆਂ ਲੋਕਲ ਸਰਕਾਰਾਂ ਨੂੰ ਵਾਲਗ੍ਰੀਨਸ ਤੇ 155 ਮਿਲੀਅਨ ਜਿਹੜੀਆਂ ਟਰਾਈਬਸ ਨੂੰ ਅਗਲੇ 15 ਸਾਲਾਂ ਦੇ ਵਿੱਚ ਜਿਹੜੇ ਉਹ ਦੇਣਗੇ। ਸੋ ਐਗਜ਼ੈਕਟ ਅਮਾਊਂਟ ਕਹਿੰਦੇ ਆ ਵੀ ਉਹ ਡਿਪੈਂਡ ਕਰੂਗਾ ਵੀ ਕਿੰਨੀਆਂ ਸਰਕਾਰਾਂ ਜਿਹੜੀਆਂ ਆ ਕਿੱਥੋਂ ਦੀਆਂ ਲੋਕਲ ਗਵਰਨਮੈਂਟਸ ਜਿਹੜੀਆਂ ਇਸ ਦੇ ਵਿੱਚ ਜੁੜਦੀਆਂ ਨੇ, ਤੇ ਇਹ ਹੋਊਗਾ। ਸੋ ਅੱਜ ਜਦੋਂ ਕੱਲ ਇਹਨਾਂ ਨੇ ਇਹ ਜਿਹੜੀ ਅਰਨਿੰਗ ਰਿਪੋਰਟ ਦੇ ਵਿੱਚ ਨਾਲ ਅਨਾਉਂਸ ਜਿਹੜਾ ਉਹ ਕੀਤਾ ਸੀ ਸੀਵੀਐਸ ਨੇ, ਜਿਹੜੀਆਂ ਵਾਲਗ੍ਰੀਨ ਨੇ ਐਸਸੀਸੀ ਦੇ ਵਿੱਚ ਵੀ ਇਹ ਫਾਈਲਿੰਗ ਕੀਤੀ। ਅੱਜ ਕੱਲ੍ਹ ਇਲੈਕਸ਼ਨ ਸੀਜ਼ਨ ਆ ਤੇ ਗਾਲੋ ਗਾਲੀ ਕਾਫੀ ਪੋਲੀਟੀਸ਼ੀਅਨ ਹੋ ਰਹੇ ਆ। ਸੈਨੋਜ਼ੇ ਦੇ ਮੇਅਰ ਨੇ ਇੱਕ ਗਰੁੱਪ ਬਣਾਇਆ ਸੀ, ਉਹਦੇ ਉੱਤੇ ਵੀ ਜੋ ਉਂਗਲੀ ਉੱਠ ਰਹੀ ਆ ਵੀ ਉਹ ਐਡਵਰਟਾਈਜ਼ਮੈਂਟਸ ਦੇ ਵਿੱਚ ਓਪੋਨੈਂਟਸ ਨੂੰ ਅਟੈਕ ਕਰ ਰਿਹਾ। ਹਾਲਾਂਕਿ ਸੈਨੋਜ਼ੇ ਦਾ ਮੇਅਰ ਸੈਮ ਲਿਕਾਰਡੋ ਖੁਦ ਬੈਲਟ ਦੇ ਉੱਤੇ ਹੈ ਨਹੀਂ, ਕਿਉਂਕਿ ਉਹ ਟਰਮ ਆਊਟ ਹੋ ਗਏ ਆ। ਤੇ ਸਿੰਡੀ ਸ਼ਾਹਵੇਜ਼ ਜੋ ਕੈਂਡੀਡੇਟ ਹੈਗੇ ਆ, ਉਹਨਾਂ ਦੇ ਅਗੇਂਸਟ ਕਾਫੀ ਜੋ ਸੈਮ ਲਿਕਾਰਡੋ ਨੇ ਇੱਕ ਸੋਲੂਸ਼ਨ ਸਿਲੀਕਨ ਵੈਲੀ ਕਰਕੇ ਗਰੁੱਪ ਬਣਾਇਆ ਸੀ ਫਰਵਰੀ 2021 ਚ। ਬਣਾਇਆ ਤਾਂ ਉਹਨੇ ਇਸ ਕਰਕੇ ਸੀ, ਕਹਿੰਦੇ ਵੀ ਪਬਲਿਕ ਪਾਲਿਸੀ ਤੇ ਹੋਰ ਜਿਹੜੇ ਇਸ਼ੂਜ਼ ਹੈਗੇ ਆ ਸਕੂਲ ਦੇ ਮਾਮਲੇ 'ਚ, ਕੋਵਿਡ-19 ਦੇ ਮਾਮਲੇ 'ਚ, ਵਾਟਰ ਰੇਟ ਹਾਈਕ ਦੇ ਮਾਮਲੇ 'ਚ, ਇਹਦੇ ਉੱਤੇ ਵਰਕਆਊਟ ਕਰੂਗੇ। ਪਰ ਉਸ ਨੂੰ ਹੁਣ ਪੋਲੀਟੀਕਲ ਪਰਪਸ ਦੇ ਲਈ ਵੀ ਪੈਕ ਬਣਾ ਕੇ ਯੂਜ਼ ਕੀਤਾ ਜਾ ਰਿਹਾ ਹੈਗਾ। 4 ਮਿਲਰਸ ਜੋ ਆ ਸੈਨੋਜ਼ੇ ਦੇ ਮੇਲ ਬਾਕਸਿਸ ਦੇ ਵਿੱਚ ਇਸ ਹਫ਼ਤੇ ਪਹੁੰਚੇ ਆ। ਮੇਜਰ ਫੰਡਿੰਗ ਉਹਨਾਂ ਦੀ ਜੋ ਸੋਲੂਸ਼ਨ ਸਿਲੀਕਨ ਵੈਲੀ ਵੱਲੋਂ ਹੋਈ ਆ। ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਨੇ ਸੈਨੋਜ਼ੇ ਦੇ ਮੇਅਰਲ ਕੈਂਡੀਡੇਟ ਸਿੰਡੀ ਸ਼ਾਹਵੇਜ਼ ਤੇ ਸਿਟੀ ਕੌਂਸਲ ਮੈਂਬਰ ਮਾਇਆ ਐਸਪਰਾਜ਼ਾ ਜੋ ਕਿ ਰੀ-ਇਲੈਕਸ਼ਨ ਲੜ ਰਹੀ ਆ, ਉਹਨਾਂ ਦੇ ਅਗੇਂਸਟ ਇਹ ਪੁਆਇੰਟ ਕੱਢੇ ਹੈਗੇ ਆ। ਲਿਕਾਰਡੋ ਕੱਲਾ ਹੀ ਸੈਨੋਜ਼ੇ ਸਿਟੀ ਕੌਂਸਲ ਦੇ ਉੱਤੇ ਹੈਗਾ, ਜਿਸ ਨੇ ਮੈਟ ਮਹਾਨ ਜੋ ਕੌਂਸਲ ਮੈਂਬਰ ਆ ਉਸ ਨੂੰ ਐਂਡੋਰਸ ਕੀਤਾ ਹੈਗਾ। ਮੈਟ ਮਹਾਨ ਵੀ ਕਾਫੀ ਨਾਈਸ ਬੰਦਾ ਹੈਗਾ। ਇਹ ਮਿਡਲ ਸਕੂਲ ਦਾ ਟੀਚਰ ਰਿਹਾ ਹੈ ਤੇ ਕਾਫੀ ਸ਼ਰੀਫ ਕਿਸਮ ਦਾ ਬੰਦਾ ਆ। ਸਿੰਡੀ ਸ਼ਾਹਵੇਜ਼ ਜੋ ਆ ਉਸ ਨੂੰ ਜੋ ਯੂਨੀਅਨਸ ਆ ਉਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਹੈਗੀ ਆ। ਤੇ ਸਿੰਡੀ ਸ਼ਾਹਵੇਜ਼ ਪਿਛਲੇ ਸਾਲਾਂ ਦੇ ਦੌਰਾਨ ਸੈਨੋਜ਼ੇ ਦੀ ਵਾਈਸ ਮੇਅਰ ਵੀ ਰਹਿ ਚੁੱਕੀ ਹੈਗੀ ਆ ਤੇ ਸੁਪਰਵਾਈਜ਼ਰ ਵੀ ਰਹਿ ਚੁੱਕੀ ਹੈਗੀ ਆ।